रूहानी रवानगी, आत्मिक ਪੈਂਡਾ, ਤੌਹੀਦ ਨੂੰ ਵੇਖਣ, ਗੂੜਨ ਅਤੇ ਵਰਤਾਉਣ ਲਈ ਜਗਿਆਸੂ ਨਜ਼ਰਵਾਨ ਦੀ ਪਹਿਲੀ ਉਦਾਸੀ। ਗੁਰੂ ਨਾਨਕ ਸਾਹਿਬ ਇੱਥੇ ਤਸ਼ਰੀਫ ਲਿਆਏ ਸਾਂਝੀ ਵਲਤਾ ਵਾਸਤੇ। ਉਹਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਪਿਆਰੀ ਲੱਗਦੀ ਹੈ ਗੁਰੂ ਸਾਹਿਬ ਦੀ, ਹਲਾਲ ਕਮਾਓ, ਵੰਡ ਕੇ ਖਾਓ। ਨਾਨਕ ਸਾਹਿਬ ਦੀ ਦੋ ਹੱਥ, ਸੱਚ ਨੂੰ ਪਕੜ ਤੇ ਕੂੜੇ ਨੂੰ ਛੱਡ। ਗੁਰੂ ਨਾਨਕ ਨੇ ਸ਼ੱਕਰਗੰਜ ਦੀ ਗੱਦੀ ਨਾਲ ਜੁੜੇ ਫਕੀਰਾਂ ਨਾਲ ਗੋਸ਼ਟ ਰਚਾਇਆ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਜਾਗੋ ਜਾਮੋ ਸੂਤੇ ਹੋ ਚਲਿਆ ਵਣਜਾਰਾ। ਗੁਰੂ ਨਾਨਕ ਨੇ 35 ਸਾਲ ਦੀ ਉਮਰੇ ਸੰਨ 1504 ਵਿੱਚ ਸਮਾਜ ਦੀ ਆਤਮਾ ਨੂੰ ਝੰਜੋੜਨ ਅਤੇ ਅਗਿਆਨਤਾ ਦੀ ਨੀਂਦ ਵਿੱਚੋਂ ਜਗਾਉਣ ਲਈ ਨਵੀਂ ਮੁਹਿੰਮ ਉੱਤੇ ਚਾਲੇ ਪਾ ਦਿੱਤੇ। ਸੁਲਤਾਨਪੁਰ ਲੋਧੀ ਤੋਂ ਚੱਲਣ ਵੇਲੇ ਉਹ ਆਪਣੀ ਭੈਣ ਬੇਬੇ ਨਾਨਕੀ ਦੇ ਘਰ ਗਏ ਅਤੇ ਉਹਨਾਂ ਨੇ ਆਪਣੀ ਗੈਰ ਹਾਜ਼ਰੀ ਵਿੱਚ ਪਰਿਵਾਰ ਦਾ ਖਿਆਲ ਰੱਖਣ ਦੀ ਬੇਨਤੀ ਕੀਤੀ। ਬੇਬੇ ਨਾਨਕੀ ਅਤੇ ਮਾਤਾ ਸੁਲੱਖਣੀ ਦੇ ਹਾਮੀ ਭਰਨ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਸੁਲਤਾਨਪੁਰ ਤੋਂ ਸੈਦਪੁਰ ਗਏ, ਜੋ ਹੁਣ ਐਮਨਾਬਾਦ ਨਾਮ ਦਾ ਸ਼ਹਿਰ ਹੈ। ਅਸੀਂ ਹੁਣ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਦੀਆਂ ਯਾਦਾਂ ਨਾਲ ਸਾਂਝ ਪਾਉਣ ਪਾਕਿਸਤਾਨ ਵਿੱਚ ਐਮਨਾਬਾਦ ਜਾ ਰਹੇ ਹਾਂ। ਐਮਨਾਬਾਦ ਦੇ ਨਿਮਾਣੇ ਜਿਹੇ ਤਰਖਾਣ ਭਾਈ ਲਾਲੋ ਨੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਪਣੇ ਘਰ ਵਿੱਚ ਰਹਿਣ ਦਾ ਸੱਦਾ ਦਿੱਤਾ। ਭਾਈ ਲਾਲੋ ਦੇ ਘਰ ਕਿਆਮ ਦੌਰਾਨ ਗੁਰੂ ਨਾਨਕ ਨੇ ਜ਼ਿਆਦਾ ਸਮਾਂ ਰੋੜੀ ਵਾਲੀ ਸੁਨਸਾਨ ਥਾਂ ਉੱਤੇ ਗੁਜ਼ਾਰਿਆ। ਉਹਨਾਂ ਦਾ ਮਕਸਦ ਆਉਣ ਵਾਲੇ ਸਾਲਾਂ ਦੀਆਂ ਲੰਮੀਆਂ ਅਤੇ ਮੁਸ਼ਕਲ ਉਦਾਸੀਆਂ ਲਈ ਰੂਹਾਨੀ ਅਤੇ ਜਿਸਮਾਨੀ ਤਿਆਰੀ ਕਰਨਾ ਸੀ। ਉਹਨਾਂ ਨੇ ਆਪਣੀ ਖੁਰਾਕ ਘਟਾਈ। ਉਹ ਧਿਆਨ ਲਗਾਉਣ ਵਿੱਚ ਸਮਾਂ ਗੁਜ਼ਾਰਦੇ ਅਤੇ ਰੋੜੀ ਉੱਤੇ ਸੌਂਦੇ ਸਨ। ਇਹ ਗੁਰਦੁਆਰਾ ਇਮਾਰਤ ਸਾਜ਼ੀ ਦਾ ਅਜੂਬਾ ਹੈ, ਜਿਸ ਦੀਆਂ ਇੱਟਾਂ ਦੀ ਚਿਣਾਈ ਦਾ ਕਲਾਮਈ ਅੰਦਾਜ਼ ਨਿਰਾਲਾ ਹੈ। ਇਸ ਦੀ ਉਸਾਰੀ ਕਰਨ ਵਾਲੇ ਮਿਸਤਰੀ ਮੌਲਿਕ ਅਤੇ ਇਜਾਦੀ ਸਨ।
ਇੱਟਾਂ ਨਾਲ ਡਾਟਾਂ ਉੱਤੇ ਗੁਰਮੁਖੀ ਅੱਖਰਾਂ ਵਿੱਚ ਗੁਰੂ ਨਾਨਕ ਦੀ ਬਾਣੀ ਦਰਜ ਹੈ। ਅਣਵੰਡੇ ਪੰਜਾਬ ਵਿੱਚ ਵਿਸਾਖੀ ਦਾ ਸਾਲਾਨਾ ਮੇਲਾ ਇਸੇ ਗੁਰਦੁਆਰੇ ਦੇ ਮੈਦਾਨ ਵਿੱਚ ਲੱਗਦਾ ਸੀ, ਜਿੱਥੇ ਹਰ ਮਜ਼ਹਬ ਦੇ ਲੋਕ ਧੂਮ-ਧਾਮ ਨਾਲ ਆਉਂਦੇ ਸਨ। 1947 ਦੀ ਵੰਡ ਦੌਰਾਨ ਹੋਈ ਹਿਜਰਤ ਤੋਂ ਬਾਅਦ ਸਮੁੱਚਾ ਮੰਜ਼ਰ ਬਦਲ ਗਿਆ। ਇਹ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਬਾਹਰ ਪਿੰਡ ਵਿੱਚ ਗੁਰੂ ਨਾਨਕ ਦੇ ਕਿਆਮ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਸ ਕਿਆਮ ਤੋਂ ਬਾਅਦ ਉਹਨਾਂ ਨੇ ਭਾਈ ਮਰਦਾਨੇ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਪਾਕਿਸਤਾਨ ਦੀ ਸਰਕਾਰ ਨੇ 1993 ਵਿੱਚ ਗੁਰਦੁਆਰਾ ਰੋੜੀ ਸਾਹਿਬ ਦੀ ਸੇਵਾ ਸੰਭਾਲ ਸ਼ੁਰੂ ਕਰਵਾਈ ਤਾਂ ਸੰਗਤ ਦੁਬਾਰਾ ਆਉਣ ਲੱਗੀ। ਅਸੀਂ ਗੁਰਦੁਆਰਾ ਭਾਈ ਲਾਲੋ ਗਏ। ਮੰਨਿਆ ਜਾਂਦਾ ਹੈ ਕਿ ਇਸ ਥਾਂ ਉੱਤੇ ਭਾਈ ਲਾਲੋ ਦਾ ਨਿਵਾਸ ਸੀ। ਇਸ ਗੁਰਦੁਆਰੇ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੋਈ। ਵੰਡ ਤੋਂ ਬਾਅਦ ਇੱਥੇ 1993 ਤੱਕ ਮੁਹਾਜਿਰਾਂ ਦਾ ਵਸੇਬਾ ਸੀ। ਅਹਿਮਦਾਬਾਦ ਦੇ ਜਗੀਰਦਾਰ ਮਲਿਕ ਭਾਗੋ ਨੇ ਅਸ਼ਰਾਫ ਜਮਾਤ ਲਈ ਬ੍ਰਹਮ ਭੋਜ ਦੀ ਦਾਵਤ ਦਿੱਤੀ। ਗੁਰੂ ਨਾਨਕ ਨੇ ਉਸ ਮੇਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਠੁਕਰਾ ਦਿੱਤਾ ਸੀ। ਮਲਿਕ ਭਾਗੋ ਦੀ ਹਉਮੈ ਨੂੰ ਠੇਸ ਲੱਗੀ। ਉਸਨੇ ਗੁੱਸੇ ਵਿੱਚ ਗੁਰੂ ਨਾਨਕ ਤੋਂ ਸਵਾਲ ਕੀਤਾ ਕਿ ਉਹਨਾਂ ਦਾ ਸੱਦਾ ਨਾ ਕਬੂਲ ਕਰਕੇ ਨੀਵੀਂ ਜਾਤ ਦੇ ਤਰਖਾਨ ਭਾਈ ਲਾਲੋ ਦੀ ਮੇਜ਼ਬਾਨੀ ਕਬੂਲ ਕਿਉਂ ਕੀਤੀ। ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਮਿਹਨਤ ਦੀ ਕਮਾਈ ਨਾਲ ਬਣਿਆ ਭਾਈ ਲਾਲੋ ਦਾ ਪ੍ਰਸ਼ਾਦਾ ਤਾਂ ਦੁੱਧ ਵਰਗਾ ਮਿੱਠਾ ਹੈ। ਜੇ ਉਹ ਮਲਿਕ ਭਾਗੋ ਦੇ ਘਰ ਖਾਣਗੇ ਤਾਂ ਇੱਥੋਂ ਦੇ ਪਕਵਾਨਾਂ ਵਿੱਚ ਖੂਨ ਰਲਿਆ ਹੈ, ਕਿਉਂਕਿ ਇਹ ਗਰੀਬ ਲੋਕਾਂ ਦੇ ਹਕੂਕ ਦਾ ਕਾਣ ਕਰਕੇ ਲੁੱਟੀ ਕਮਾਈ ਨਾਲ ਬਣਿਆ ਹੈ। ਐਸੇ ਜਨ ਵਿਰਲੇ ਜਗ ਅੰਦਰ ਪਰਖ ਖਜ਼ਾਨੇ ਪਾਇਆ। ਜਾਤ ਵਰਨ ਤੇ ਪੈ ਅਤੀਤਾ ਮਮਤਾ ਲੋਭ ਚੁਕਾਇਆ। नाम रते तीरथ से निर्मल दुख हो मैं मैल चुकाया। नानक तिन के चरण पखाले जिन्ना गुरमुख साचा पाया। ਇਸ ਪਦਾਰਥਵਾਦੀ ਦੁਨੀਆ ਵਿੱਚ ਵਿਰਲੇ ਲੋਕ ਹਨ ਜੋ ਅਗਿਆਨਤਾ ਦੇ ਹਨੇਰੇ ਤੋਂ ਛੁਟਕਾਰਾ ਪਾਉਂਦੇ ਹਨ ਅਤੇ ਗਿਆਨ ਦੀ ਰੋਸ਼ਨੀ ਵਿੱਚ ਵਿਵੇਕ ਦੇ ਰਾਹ ਪੈਂਦੇ ਹਨ। ਇਸ ਵਾਕਿਆ ਵਿੱਚ ਗੁਰੂ ਨਾਨਕ ਦੇ ਫਲਸਫੇ ਵਿੱਚ ਸਮਾਜਿਕ ਇਨਸਾਫ, ਮਨੁੱਖੀ ਹਕੂਕ ਅਤੇ ਦਿਆਨਤ ਦੀ ਅਹਿਮੀਅਤ ਜ਼ਾਹਿਰਾ ਰੂਪ ਅਖਤਿਆਰ ਕਰਦੀ ਹੈ। ਉਹਨਾਂ ਵਿਖਿਆਨ ਕੀਤਾ ਕਿ ਕੋਈ ਮਨੁੱਖ ਕਿਸੇ ਜਾਤ ਜਾਂ ਮਜ਼ਹਬ ਵਿੱਚ ਜਨਮ ਲੈਣ ਨਾਲ ਹੀਣਾ ਜਾਂ ਬਿਹਤਰ ਨਹੀਂ ਹੋ ਜਾਂਦਾ, ਸਗੋਂ ਅਮਲਾਂ ਨਾਲ ਨਿਬੇੜਾ ਹੁੰਦਾ ਹੈ। ਹਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਗੁਰ ਪਿਰਹਾ ਮਾਤਾ ਪਰੇ ਜਾ ਮੁਰਦਾਰ ਨ ਖਾਏ। ਗੁਰੂ
ਨੇ ਸਖਤ ਅਲਫਾਜ਼ ਵਿੱਚ ਤਾੜਨਾ ਕੀਤੀ ਕਿ ਕਿਸੇ ਦੇ ਹੱਕ ਨੂੰ ਮਾਰਨਾ ਮੁਰਦਾਰ ਖਾਣ ਵਰਗਾ ਕਰਮ ਹੈ। ਸੱਚੀ ਸੁੱਚੀ ਜੀਵਨ ਜਾਂਚ ਹੀ ਮਨੁੱਖਾ ਬੰਦ ਖਲਾਸੀ ਦਾ ਰਾਹ ਦਰਸਾਵਾ ਹੋ ਸਕਦੀ ਹੈ। ਮਜ਼ਹਬੀ ਰਹੋ ਰੀਤਾਂ ਦੇ ਨਾਮ ਉੱਤੇ ਬਦਕਾਰੀਆਂ ਜਾਇਜ਼ ਨਹੀਂ ਹੋ ਜਾਂਦੀਆਂ ਅਤੇ ਨਾ ਹੀ ਰੱਦ ਹੋ ਜਾਂਦੀਆਂ ਹਨ। ਭਾਈ ਮਰਦਾਨਾ ਨੇ ਪਾਕਪਟਨ ਵਿੱਚ ਬਾਬਾ ਸ਼ੇਖ ਫਰੀਦ ਸ਼ੱਕਰਗੰਜ ਦੀ ਮਜ਼ਾਰ ਦੀ ਜ਼ਿਆਰਤ ਕਰਨ ਦੀ ਇੱਛਾ ਜ਼ਾਹਿਰ ਕੀਤੀ। ਅਹਿਮਦਾਬਾਦ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਮਖਦੂਮਪੁਰ ਪਾਹੋਰਾਨ, ਹੜੱਪਾ ਅਤੇ ਬੁਰੇਵਾਲਾ ਰਾਹੀਂ ਪਾਕਪਟਨ ਪਹੁੰਚੇ। ਪੈਦਲ ਅਤੇ ਕਿਸ਼ਤੀ ਰਾਹੀਂ ਸਫ਼ਰ ਕਰਦੇ ਹੋਏ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਰਾਵੀ ਦਰਿਆ ਦੇ ਕੰਢੇ ਵਸੇ ਨਗਰ ਤੁਲੰਬਾ ਵਿਖੇ ਕਿਆਮ ਕੀਤਾ। ਇਹ ਥਾਂ ਹੁਣ ਮਖਦੂਮਪੁਰ ਪਾਹੋਰਾਨ ਵਜੋਂ ਜਾਣੀ ਜਾਂਦੀ ਹੈ। ਅਸੀਂ ਗੁਰੂ ਨਾਨਕ ਦੀਆਂ ਯਾਦਾਂ ਦੇ ਅਹਿਸਾਸ ਫਰੋਲਣ ਲਈ ਮਖਦੂਮਪੁਰ ਪਾਹੋਰਾਨ ਜਾ ਰਹੇ ਹਾਂ। On the trade route from Lahore ਲਾਹੌਰ ਅਤੇ ਮੁਲਤਾਨ ਵਿੱਚ ਸੁਦਾਗਰੀ ਲਈ ਮਖਦੂਮਪੁਰ ਪਾਹੋਰਾਨ ਅਹਿਮ ਪੜਾਅ ਸੀ। transit hub. Out here ਮੰਨਿਆ ਜਾਂਦਾ ਹੈ ਕਿ ਇੱਥੇ ਸੱਜਣ ਦੀ ਸਰਾਂ ਸੀ। Sajjan, who ran a guest house, succumbing ਆਪਣੀਆਂ ਬੇਕਾਬੂ ਲਾਲਸਾਵਾਂ ਕਾਰਨ ਉਹ ਸਰਾਂ ਵਿੱਚ ਕਿਆਮ ਕਰਨ ਵਾਲਿਆਂ ਦੀ ਲੁੱਟਮਾਰ ਕਰਦਾ ਸੀ। kill his guests for their valuables. ਅਸੀਂ ਉਸ ਥਾਂ ਆਏ ਹਾਂ ਜਿੱਥੇ ਮੰਨਿਆ ਜਾਂਦਾ ਹੈ ਕਿ ਇੱਥੇ ਕਦੇ ਸੱਜਣ ਦੀ ਸਰਾਂ ਸੀ ਅਤੇ ਬਾਅਦ ਵਿੱਚ ਗੁਰਦੁਆਰਾ ਸੀ, ਪਰ ਹੁਣ ਸਰਕਾਰੀ ਸਕੂਲ ਚੱਲਦਾ ਹੈ। ਸੱਜਣ ਆਪਣੇ ਆਪ ਨੂੰ ਭਲੇ ਮਾਨਸ ਵਜੋਂ ਪੇਸ਼ ਕਰਨ ਲਈ ਸੰਤ ਦੇ ਭੇਸ ਵਿੱਚ ਰਹਿੰਦਾ ਸੀ। ਹਰ ਮਜ਼ਹਬ ਦੇ ਮੁਸਾਫਰਾਂ ਨੂੰ ਪਰਮਾਉਣ ਲਈ ਉਸਨੇ ਹਿੰਦੂਆਂ ਲਈ ਮੰਦਿਰ ਅਤੇ ਮੁਸਲਮਾਨਾਂ ਲਈ ਮਸਜਿਦ ਬਣਵਾਈ ਹੋਈ ਸੀ। ਮੁਸਾਫਰਾਂ ਨੂੰ ਆਪਣੇ ਪਾਸੇ ਖਿੱਚਣ ਲਈ ਸੱਜਣ ਮੁਫਤ ਪ੍ਰਸ਼ਾਦੇ ਅਤੇ ਰਿਹਾਇਸ਼ ਦਾ ਲਾਲਚ ਦਿੰਦਾ ਸੀ। ਗੁਰੂ ਨਾਨਕ ਨੇ ਸੱਜਣ ਦੇ ਬਾਣੇ ਵਿੱਚ ਲੁਕੇ ਠੱਗ ਨੂੰ ਪਛਾਣ ਲਿਆ। Guru Nanak ਗੁਰੂ ਨਾਨਕ ਆਪਣੀ ਬਾਣੀ ਦੀ ਤਾਕਤ ਨਾਲ ਸਹਿਜੇ ਹੀ ਬੰਦਿਆਂ ਨੂੰ ਤਬਦੀਲ ਕਰ ਦਿੰਦੇ ਸਨ। ਸੱਜਣ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਉਣ ਲਈ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਦੋਵਾਂ ਨੇ ਗਾਇਆ। ਚਾਕਰੀਆਂ ਚੰਗਿਆਇਆ, ਚਾਕਰੀਆਂ ਚੰਗਿਆਇਆ, ਅਵਰ ਸਿਆਣਪ ਕਿਤ, ਨਾਨਕ ਨਾਮ ਸਮਾਦ ਤੂੰ, ਬਦਾ ਛੁਟੈ ਜਿਤ। ਨੇਕ ਜੀ ਆਪਣੀ ਜ਼ਮੀਰ ਦੀ ਆਵਾਜ਼ ਸੁਣਦਾ ਹੈ। ਆਤਮ ਪੜਚੋਲ ਰਾਹੀਂ ਹੀ ਮਨ ਨੂੰ ਦੁਨਿਆਵੀ ਲਾਲਸਾਵਾਂ ਤੋਂ ਮੁਕਤੀ ਮਿਲ ਸਕਦੀ ਹੈ। ਇਹਨਾਂ ਅਲਫਾਜ਼ ਨੂੰ ਸੁਣ ਕੇ ਸੱਜਣ ਠੱਗ ਨੂੰ ਆਪਣੀਆਂ ਬਦਕਾਰੀਆਂ ਦਾ ਅਹਿਸਾਸ ਹੋਇਆ ਤਾਂ ਉਸਨੇ ਆਪਣੇ ਵਿਹਾਰ ਵਿੱਚ ਤਬਦੀਲੀ ਕੀਤੀ ਜੋ ਉਸ ਦੇ ਨਾਮ ਨਾਲ ਮੇਲ ਖਾਂਦੀ ਸੀ। this Gurdwara ਇਹ ਗੁਰਦੁਆਰਾ ਸੱਜਣ ਦੇ ਬਦਲ ਜਾਣ ਦੀ ਯਾਦ ਵਿੱਚ ਉਸਾਰਿਆ ਗਿਆ ਸੀ। Sajjan Thak. ਸੱਜਣ ਵਿੱਚ ਆਈ ਤਬਦੀਲੀ ਬਾਰੇ ਵਿਚਾਰ ਕਰਦਾ ਹੋਇਆ ਮੈਂ ਸੋਚਦਾ ਹਾਂ ਕਿ ਬਦਕਾਰੀਆਂ ਕੀ ਹਨ। मनमुख की मात कूड़ व्यापी, बिनहार सिमरन पाप संतापी। ਹਉਮੈ ਅਤੇ ਲਾਲਚ ਦੇ ਪੱਲੇ ਪਏ ਮਨ ਦਾ ਰੂਹਾਨੀ, ਜਜ਼ਬਾਤੀ ਅਤੇ ਜਿਸਮਾਨੀ ਤਵਾਜ਼ਨ ਡੋਲ ਜਾਂਦਾ ਹੈ। ਇਸ ਨਾਲ ਆਪਣਾ ਅਤੇ ਦੂਜਿਆਂ ਦਾ ਅੰਦਰੂਨੀ
ਅਤੇ ਸਰੀਰਕ ਸੰਤੁਲਨ ਵਿਗੜ ਜਾਂਦਾ ਹੈ। ਹਉਮੈ ਅਤੇ ਲਾਲਚ ਦੀ ਬੇਕਾਇਦੀਆਂ ਹੀ ਬਦਕਾਰੀਆਂ ਹਨ। In the outer periphery, ਮੈਂ ਇਸ ਗੁਰਦੁਆਰੇ ਦੀ ਚਾਰ ਦੀਵਾਰੀ ਦੇ ਨਾਲ ਬਣੇ ਸਕੂਲ ਦੇ ਕਮਰੇ ਵਿੱਚ ਬੈਠਾ ਹਾਂ ਜੋ 1917 ਵਿੱਚ ਬਣਿਆ ਸੀ। ਇਸ ਇਮਾਰਤ ਦੀ ਉਸਾਰੀ ਕਰਨ ਵਾਲੀ ਬਰਾਦਰੀ ਤਾਂ 1947 ਵਿੱਚ ਇਸ ਥਾਂ ਤੋਂ ਹਿਜਰਤ ਕਰ ਗਈ, ਪਰ ਇਹ ਸਕੂਲ ਹਾਲੇ ਵੀ ਵਿਦਿਆ ਦਾ ਪਸਾਰਾ ਕਰਦਾ ਹੈ। ਗੁਰੂ ਨਾਨਕ ਦੀ ਗਿਆਨ ਵਰਤਾਉਣ ਅਤੇ ਵਿਵੇਕ ਦਾਨ ਵਾਲੀ ਰੀਤ ਵੱਧ ਫੁੱਲ ਰਹੀ ਹੈ। continues to thrive. मेरा मुझ में किछ नहीं, जो किछ है सो तेरा, तेरा तुझको सौंपते क्या लागे मेरा। भगत कबीर ने डूंगी रमज फड़ी है, मेरा कुछ नहीं सब तेरा है ਅਤੇ ਮੈਂ ਤੇਰਾ ਤੇਰੇ ਹਵਾਲੇ ਕੀਤਾ। ਕਾਦਰ ਦੇ ਹੁਕਮ ਦਾ ਕੌਤਕ ਦੇਖੋ। ਗਿਆਨ ਵਰਤਾਉਣ ਅਤੇ ਵਿਵੇਕ ਦਾਨ ਦਾ ਇੰਤਜ਼ਾਮ ਕਰਨ ਵਾਲੀ ਬਰਾਦਰੀ ਨੇ ਮਨੁੱਖੀ ਭਲੇ ਵਿੱਚ ਹਿੱਸਾ ਪਾ ਦਿੱਤਾ ਹੈ। For the benefit of mankind. ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮਖਦੂਮਪੁਰ ਪਾਹੋਰਾਨ ਤੋਂ ਹੜੱਪਾ ਲਈ ਚਾਲੇ ਪਾਏ। ਅਸੀਂ ਹੁਣ ਸਿੰਧ ਘਾਟੀ ਸਭਿਅਤਾ ਨਾਲ ਜੁੜੇ ਇਤਿਹਾਸਕ ਸ਼ਹਿਰ ਜਾ ਰਹੇ ਹਾਂ। ਖੁਦਾਈ ਕੀਤਾ ਗਿਆ ਇਹ ਸਥਾਨ 2000 ਈਸਾ ਪੂਰਬ ਦਾ ਹੈ। ਅਸੀਂ ਉਸ ਥਾਂ ਆਏ ਹਾਂ ਜਿੱਥੇ ਗੁਰਦੁਆਰਾ ਨਾਨਕਸਰ ਉਸਾਰਿਆ ਗਿਆ ਸੀ, ਪਰ ਹੁਣ ਇੱਥੇ ਸਰਕਾਰੀ ਸਕੂਲ ਚੱਲਦਾ ਹੈ। From Tulamba, ਤੁਲੰਬਾ ਤੋਂ ਜਿਸ ਨੂੰ ਹੁਣ ਮਖਦੂਮਪੁਰ ਵਜੋਂ ਜਾਣਿਆ ਜਾਂਦਾ ਹੈ, ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਉੱਤਰ ਵੱਲ ਰਾਵੀ ਦਰਿਆ ਦੇ ਨਾਲ ਕਿਸ਼ਤੀ ਰਾਹੀਂ ਜਾਂ ਪੈਦਲ ਯਾਤਰਾ ਕੀਤੀ ਅਤੇ ਉਹ ਹੜੱਪਾ ਸ਼ਹਿਰ ਪਹੁੰਚੇ। ਇਹ ਗੁਰਦੁਆਰਾ ਉਹਨਾਂ ਦੇ ਹੜੱਪਾ ਵਿਖੇ ਆਉਣ ਦੀ ਯਾਦ ਵਿੱਚ ਬਣਾਇਆ ਗਿਆ। in Harappa. ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਅਡੋਲ ਨੀਂਹ ਗੁਰੂ ਨਾਨਕ ਨੇ ਧਰੀ ਹੈ ਜੋ ਰੋਜ਼ਾਨਾ ਸਵਾਈ ਹੁੰਦੀ ਜਾਂਦੀ ਹੈ। ਇਹ ਨੀਂਹ ਪੱਥਰ ਕਮਾਲੀਆ ਪਿੰਡ ਦੇ ਸ਼੍ਰੀਮਾਨ ਸੰਤ ਸੰਗਤ ਸਿੰਘ ਜੀ ਮਹਾਰਾਜ ਨੇ ਰੱਖਿਆ ਸੀ। of Kamalia village. । 1947 ਦੀ ਵੰਡ ਤੋਂ ਬਾਅਦ ਇਸ ਖਿੱਤੇ ਵਿੱਚੋਂ ਹਿਜਰਤ ਹੋਈ ਅਤੇ ਮੁਹਾਜਿਰ ਆ ਕੇ ਵਸ ਗਏ। ਇਹ ਅਸਥਾਨ ਕਈ ਸਾਲ ਬਿਆਬਾਦ ਰਿਹਾ, ਪਰ ਮੁੜ ਕੇ ਇਥੋਂ ਗਿਆਨ ਵਰਤਾਉਣ ਦਾ ਸਚਿਆਰਾ ਕੰਮ ਸ਼ੁਰੂ ਹੋ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਇਮਤਿਹਾਨ ਲਿਖਦੇ ਦੇਖ ਕੇ ਮੈਂ ਸੋਚਦਾ ਹਾਂ ਕਿ ਮੌਜੂਦਾ ਦੌਰ ਦਾ ਖੌਫ ਪੈਦਾ ਕਰਨ ਵਾਲਾ ਮੁਕਾਬਲੇਬਾਜ਼ੀ ਦਾ ਇੰਤਜ਼ਾਮ ਸਮਾਜ ਦੇ ਵਡੇਰੇ ਭਲੇ ਵਿੱਚ ਕਿੰਨਾ ਕੁ ਸਹਾਈ ਹੋਵੇਗਾ। ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ जल थल मैयल पर पुरलीणा कट कट जोत तुम्हारी। ਹਰ ਹਾਲਤ ਵਿੱਚ ਸਾਨੂੰ ਸੰਜੀਦਾ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਬੇਵਿਸਾਹੀ ਦੇ ਖੌਫ ਤੋਂ ਬੇਪਰਵਾਹ ਰਹਿਣਾ ਚਾਹੀਦਾ ਹੈ। ਮੁਕਾਮੀ ਰੀਤ ਮੁਤਾਬਕ ਗੁਰੂ ਨਾਨਕ ਅਤੇ ਭਾਈ ਮਰਦਾਨਾ
ਹੜੱਪਾ ਤੋਂ ਬੁਰੇਵਾਲਾ ਲਾਗੇ ਹਜ਼ਰਤ ਬਾਬਾ ਹਾਜੀ ਸ਼ੇਰ ਦਾ ਮਜ਼ਾਰ ਦੇਖਣ ਗਏ। We are on our way to Burewala. ਅਸੀਂ ਬੁਰੇਵਾਲਾ ਜਾ ਰਹੇ ਹਾਂ, ਜਿੱਥੇ ਅਸੀਂ ਬਾਬਾ ਰਫੀਕ ਦੁਖੀ ਨੂੰ ਮਿਲਾਂਗੇ। ਉਹਨਾਂ ਨੇ ਬਾਬਾ ਹਾਜੀ ਸ਼ੇਰ ਦਾ ਅਸਥਾਨ ਅਤੇ ਬੁਰੇਵਾਲਾ ਦਾ ਗੁਰਦੁਆਰਾ ਦਿਖਾਉਣ ਦੀ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ। Burewala. ਸਲਾਮ ਬਾਬਾ ਜੀ, ਕੀ ਹਾਲ ਹੈ? ਠੀਕ ਹੋ ਤੁਸੀਂ? ਹਾਂਜੀ ਠੀਕ ਠਾਕ। ਹਜ਼ਰਤ ਬਾਬਾ ਹਾਜੀ ਸ਼ੇਰ ਬਰੇ ਸਗੀਰ ਦੇ ਮੁੱਢਲੇ ਮੁਸਲਿਮ ਸੰਤਾਂ ਵਿੱਚੋਂ ਸਨ। ਉਹਨਾਂ ਨੇ ਰਹੱਸਵਾਦ ਵਿੱਚ ਮਗਨ ਆਪਣੀ ਜ਼ਿੰਦਗੀ ਇਸ ਪਿੰਡ ਵਿਖੇ ਗੁਜ਼ਾਰੀ ਅਤੇ 730 ਸਦੀ ਵਿੱਚ ਆਖਰੀ ਸਾਹ ਲਿਆ। ਕਈ ਵਾਰ ਰਹੱਸਮਈ ਅਜ਼ਮਾਇਸ਼ਾਂ ਵਿੱਚ ਵਿਸਮਾਦੀ ਪਲ ਆਉਂਦੇ ਹਨ, ਜਦੋਂ ਅਜ਼ਮਾਇਸ਼ੀ ਜੀ ਬੇਖੁਦੀ ਵਾਲੀ ਹਾਲਤ ਵਿੱਚ ਪਹੁੰਚ ਜਾਂਦੇ ਹਨ। ਸੋ ਕਹੀਏ ਦੇਵਾਨਾ ਆਪਨਾ ਪਛਾਣੀ। ਬਰੇ ਸਗੀਰ ਦੀ ਰੂਹਾਨੀ ਰਵਾਇਤ ਵਿੱਚ ਦੀਵਾਨਾ ਹੋਣ ਦਾ ਮਤਲਬ ਕਮਲਾ ਹੋਣ ਵਰਗਾ ਹੈ, ਜੋ ਆਪਣੇ ਆਪ ਉੱਤੇ ਕਾਬੂ ਗਵਾ ਦਿੰਦਾ ਹੈ। ਗੁਰੂ ਨਾਨਕ ਲਈ ਦੀਵਾਨਗੀ ਦੀ ਹਾਲਤ ਦਾ ਮਾਇਨਾ ਆਪਣੀ ਖੁਦੀ ਦੇ ਸੱਚ ਦੀ ਸ਼ਨਾਖਤ ਕਰਨ ਵਿੱਚ ਨਾਕਾਮਯਾਬ ਹੋਣਾ ਹੈ। ਵਿਸਮਾਦੀ ਪਲ ਉਹ ਹੈ ਜਦੋਂ ਕਿਸੇ ਨੂੰ ਆਪਣੇ ਅੰਦਰ ਤਬਦੀਲੀ ਦਾ ਅਹਿਸਾਸ ਹੁੰਦਾ ਹੈ। ਦੀਵਾਨ ਬਾਬਾ ਹਾਜੀ ਸ਼ੇਰ ਬਰੇ ਸਗੀਰ ਦੇ ਪਹਿਲੇ ਵਲੀ ਨੇ। ਗੁਰੂ ਨਾਨਕ ਸਾਹਿਬ ਇੱਥੇ ਤਸ਼ਰੀਫ ਲਿਆਏ ਸਾਂਝੀ ਵਲਤਾ ਵਾਸਤੇ, ਔਰ ਉਹਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਪਿਆਰੀ ਲੱਗਦੀ ਹੈ ਗੁਰੂ ਸਾਹਿਬ ਦੀ, ਕਿ ਹਲਾਲ ਕਮਾਓ, ਵੰਡ ਕੇ ਖਾਓ। ਜਿਹੜਾ ਸਾਡੇ ਵਲੀਆਂ ਦਾ ਵੀ ਇਹੋ ਤਰੀਕਾ ਰਿਹਾ ਹੈ ਔਰ ਰਹੇਗਾ। ਬਾਬਾ ਰਫੀਕ ਦੁਖੀ ਸਾਨੂੰ ਗੁਰਦੁਆਰੇ ਲੈ ਗਏ, ਜੋ 1947 ਵਿੱਚ ਵੀਰਾਨ ਹੋ ਗਿਆ ਸੀ। This Gurudwara ਇਹ ਗੁਰਦੁਆਰਾ ਹਜ਼ਰਤ ਬਾਬਾ ਹਾਜੀ ਸ਼ੇਰ ਦੀ ਮਜ਼ਾਰ ਦੇ ਲਾਗੇ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਬਣਾਇਆ ਗਿਆ ਸੀ। memory of Guru Nanak's visit. ਸਲਾਮ ਬਾਬਾ ਜੀ, क्या ठीक हो जी? ਕੀ ਹਾਲ ਹੈ? ਠੀਕ ਹੋ ਜੀ ਤੁਸੀਂ? ਅਲਹਮਦੁਲਿਲਾ। ਤੁਸੀਂ ਆਪਣੀ ਦੱਸੋ, ਆਪਦੇ ਪਰਿਵਾਰ ਦੀ ਦੱਸੋ। ਬਸ ਬਾਬਾ ਜੀ, ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਜੀ ਹਾਂਜੀ, ਚਲੋ ਜੀ, ਚੰਗਾ ਹੋ ਗਿਆ। ਕਦੋਂ ਤੋਂ ਰਹਿ ਰਹੇ ਹੋ ਇੱਥੇ ਤੁਸੀਂ ਬੁਰਾਵਾਲ? ਮੇਰੀ ਉਮਰ ਹੈ ਸਾਰੇ 85-86 ਸਾਲ ਦੀ। ਸਾਡੇ ਬਜ਼ੁਰਗ ਦੱਸਦੇ ਰਹੇ ਕਿ ਇਸ ਜਗ੍ਹਾ ਬਾਬਾ ਨਾਨਕ ਸਾਹਿਬ ਦੀ ਬੈਠਕ ਹੈ। ਇੱਥੇ ਜਦੋਂ ਆਉਣ ਨਾ ਨਾਨਕ ਸਾਹਿਬ ਸਾਰੇ ਇਲਾਕਿਆਂ 'ਚ ਫਿਰੇ। ਇੱਥੇ ਸਾਡੇ ਕੋਲ 4-5 ਸਿੱਖ ਰਹਿੰਦੇ ਸਨ। ਸਰਦਾਰ ਸਾਹਿਬ ਭਾਈ ਚੇਤਨ ਸਿੰਘ, ਗੁਰਬਖਸ਼ ਸਿੰਘ, ਦਤਾਰ ਸਿੰਘ, ਹਰਨਾਮ ਸਿੰਘ, ਇਹ ਸਾਰੇ ਸਾਡੇ ਕੋਲ
ਇਹ ਇੱਥੇ ਰਿਹਾਇਸ਼ ਪਸੰਦ ਹਨ, ਉਹ 22 ਵਜਦੇ ਹਨ। ਸੰਜੇ ਮੁੰਡੇ ਇੱਥੇ ਜਦੋਂ ਇਨਕਲਾਬ ਆਇਆ ਉਹ ਪਾਣੀਪਤ ਕੇ ਨਾਲ ਚਲੇ ਗਏ, ਇੱਥੇ ਚਲੇ ਗਏ ਪਿਛਾ। ਤੇ ਮੈਨੂੰ ਗੱਲ ਦੱਸੋ, ਤੁਹਾਨੂੰ ਕੀ ਲੱਗਦਾ ਹੈ ਬਾਬਾ ਨਾਨਕ ਇੱਥੇ ਕਿਉਂ ਆਏ ਹੋਣਗੇ? ਜਿਹੜਾ ਨਾ ਜਦੋਂ ਤਿਲਵੰਡੀ ਚੋਂ ਆਉਣ ਨਾ, ਤਿਲਵੰਡੀ ਜ਼ਿਲ੍ਹਾ ਸ਼ੇਖੂਪੁਰ, ਜਿੱਥੇ ਨਨਕਾਣਾ ਸਾਹਿਬ ਦਾ ਦਰਬਾਰ ਹੈ ਨਾ, ਜ਼ਿਲ੍ਹਾ ਸ਼ੇਖੂਪੁਰ, ਉੱਥੇ ਜਦੋਂ ਆਇਆ ਨਾ ਇੱਥੇ ਪੇਸ਼ ਕੀਤਾ, ਸਵਾਲ ਪੇਸ਼ ਕੀਤਾ, ਬਈ ਸਾਹਿਬ ਦੀਆਂ ਦੋ ਹੱਦਾਂ, ਕਿਸ ਨੂੰ ਪਕੜਾਂ ਤੇ ਕਿਸ ਨੂੰ ਛੱਡਾਂ। ਇਸ਼ਾਰਾ ਹੋਇਆ ਕਿ ਨਾਨਕ ਸਾਹਿਬ ਦੀ ਦੋ ਹੱਦ, ਸੱਚ ਨੂੰ ਪਕੜ ਤੇ ਕੂੜੇ ਨੂੰ ਛੱਡ। ਗੁਰੂ ਨਾਨਕ ਦੇ ਕਦਮਾਂ ਉੱਤੇ ਅਸੀਂ ਬੁਰੇਵਾਲਾ ਤੋਂ ਨਾਨਕ ਟਿੱਬਾ ਜਾ ਰਹੇ ਹਾਂ। ਇਹ ਪਿੰਡ ਪਾਕਪਟਨ ਦੇ ਲਾਗੇ ਹੈ। ਬੁਰੇਵਾਲਾ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਹੜੱਪਾ ਤੋਂ ਪੂਰਬ ਵਾਲੇ ਪਾਸੇ ਅਜੋਧਨ ਗਏ, ਜੋ ਹੁਣ ਪਾਕਪਟਨ ਸਦੀਂਦਾ ਹੈ। ਉਹਨਾਂ ਇਸ ਸਥਾਨ ਉੱਤੇ ਕਿਆਮ ਕੀਤਾ ਜੋ ਉਸ ਵੇਲੇ ਜੰਗਲ ਸੀ, ਅਤੇ ਹੁਣ ਇੱਥੇ ਨਾਨਕ ਟਿੱਬਾ ਨਾਮ ਦਾ ਪਿੰਡ ਆਬਾਦ ਹੈ। ਸ਼ੇਖ ਇਬਰਾਹਿਮ ਫਰੀਦ ਸਾਨੀ ਦੇ ਸ਼ਾਗਿਰਦ ਸ਼ੇਖ ਕਮਾਲ ਜੰਗਲ ਵਿੱਚ ਲੱਕੜੀ ਇਕੱਠੀ ਕਰ ਰਹੇ ਸਨ ਤਾਂ ਉਹਨਾਂ ਦੇ ਕੰਨਾਂ ਵਿੱਚ ਗੁਰੂ ਨਾਨਕ ਦੇ ਗਾਇਨ ਦੀ ਆਵਾਜ਼ ਪਈ। ਭਾਈ ਮਰਦਾਨਾ ਰਬਾਬ ਵਜਾ ਰਹੇ ਸਨ। ਤੂੰ ਆਬ ਵਰਤਦਾ ਆਪ ਬਣ ਤਬਣਾ ਤੁਧ ਬਿਨ ਦੂਜਾ ਕੋ ਨਹੀਂ, ਤੂੰ ਰਹਿਆ ਸਮਾਈ। ਇਸ ਸ਼ਬਦ ਦਾ ਸਾਰ ਸੀ ਕਿ ਪੂਰੀ ਕਾਇਨਾਤ ਉਸੇ ਹਾਜ਼ਰਾ ਹਜ਼ੂਰ ਦੀ ਨੁਮਾਇੰਦਗੀ ਕਰਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੂੰ ਸੁਣਨ ਦਾ ਅਹਿਸਾਸ ਸਾਂਝਾ ਕਰਨ ਲਈ ਸ਼ੇਖ ਕਮਾਲ ਭੱਜੇ ਭੱਜੇ ਸ਼ੇਖ ਇਬਰਾਹਿਮ ਕੋਲ ਪੁੱਜੇ। ਸ਼ੇਖ ਇਬਰਾਹਿਮ ਨੂੰ ਸ਼ੇਖ ਬ੍ਰਹਮ ਵੀ ਕਹਿੰਦੇ ਸਨ ਅਤੇ ਉਹ ਬਾਬਾ ਸ਼ੇਖ ਫਰੀਦ ਦੀ ਗੱਦੀ ਉੱਤੇ 12ਵੇਂ ਜਾਨਸ਼ੀਨ ਸਨ। ਸ਼ੇਖ ਇਬਰਾਹਿਮ ਨੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਦਾ ਨਿੱਘਾ ਸਵਾਗਤ ਅਤੇ ਮੇਜ਼ਬਾਨੀ ਕੀਤੀ। ਉਹਨਾਂ ਨੇ ਕੁਝ ਦਿਨ ਪਾਕਪਟਨ ਵਿੱਚ ਕਿਆਮ ਕੀਤਾ। ਹੁਣ ਅਸੀਂ ਬਾਬਾ ਫਰੀਦ ਦੇ ਮਜ਼ਾਰ ਉੱਤੇ ਜਾ ਰਹੇ ਹਾਂ, ਜੋ ਪਾਕਪਟਨ ਸ਼ਹਿਰ ਦੇ ਵਿਚਕਾਰ ਹੈ। ਇਸ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਜ਼ਿਆਰਤੀ ਆਪਣੇ ਮਹਿਬੂਬ ਚਿਸ਼ਤੀ ਸੂਫੀ ਸੰਤ ਦੀ ਅਕੀਦਤ ਲਈ ਆਉਂਦੇ ਹਨ। 13ਵੀਂ ਸਦੀ ਦੇ ਚਿਸ਼ਤੀ ਸੂਫੀ ਸਿਲਸਿਲੇ ਵਾਲੇ ਬਾਬਾ ਸ਼ੇਖ ਫਰੀਦ ਦਾ ਕੱਦ ਅਕੀਦਤ ਦੀ ਦੁਨੀਆ ਵਿੱਚ ਬਹੁਤ ਉੱਚਾ ਹੈ। ਉਹਨਾਂ ਦੇ ਸ਼ਬਦਾਂ ਦੀ ਮਿਠਾਸ ਦਾ ਬਿਆਨ ਨਾਮੁਮਕਿਨ ਹੈ। ਦਇਆਵਾਨ ਅਮਲਾ, ਬੇਗਰਜ਼ ਸੇਵਾ ਦੇ ਨਿੱਘ ਅਤੇ ਸਮੁੰਦਰ ਜਿਹੀ ਖੁੱਲ੍ਹਦਿਲੀ ਰਾਹੀਂ ਉਹਨਾਂ ਗੰਜ ਸ਼ੱਕਰ ਦਾ ਲਕਬ ਕਮਾਇਆ। ਬਾਬਾ ਫਰੀਦ ਦੇ ਮਜ਼ਾਰ ਉੱਤੇ ਸਾਨੂੰ ਦੀਵਾਨ ਸ਼ਹਾਬੁਦੀਨ ਬਖਤਿਆਰ ਚਿਸ਼ਤੀ ਮਿਲੇ। बिस्मिल्लाहिर्रहमानिर्रहीम। मेरा नाम दीवान शहाबुद्दीन बख्तियार चिश्ती है। मैं हज़रत बाबा फरीदुद्दीन मसूद गंज शक्कर दी अंश विचों 27ਵੀਂ ਪੀੜ੍ਹੀ ਵਿੱਚੋਂ ਹਾਂ। हज़रत बाबा फरीदुद्दीन ਦਾ ਸਮਾਂ 1173 ਤੋਂ 1266 ਸੀ। ਉਹਨਾਂ ਦਾ ਸੂਫੀ ਫਲਸਫਾ ਕਾਇਨਾਤ ਦੀ ਵਹਦਤ ਬਾਰੇ ਹੈ। ਬਿਲਕੁਲ ਦਰੁਸਤ। ਅਤੇ ਇਹ ਫਲਸਫਾ ਗੁਰੂ ਨਾਨਕ ਦਾ ਵੀ ਹੈ। ਉਹ ਮੂਲ ਮੰਤਰ ਇੱਕ ਓਂਕਾਰ ਨਾਲ ਸ਼ੁਰੂ ਕਰਦੇ ਹਨ। ਇੱਕ ਦਾ ਹਿੰਦਸਾ ਏਕੇ ਦਾ ਲਖਾਇਕ ਹੈ। ਬਾਬਾ ਫਰੀਦ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹਨ।
ਇੱਥੇ ਖੜੇ ਹੋ ਕੇ ਮੈਂ ਮਜ਼ਾਰ ਦੀ ਕੰਧ ਉੱਤੇ ਉਰਦੂ ਵਿੱਚ ਲਿਖਿਆ ਪੜ੍ਹ ਸਕਦਾ ਹਾਂ। फरीदा खालक खलक में खलक वसे रब माहे मंदा किसनु आखिए जां तिस बिन कोई ना है। Exactly the same. Yes, yes. That's the shrine. ਇਹ ਹਜ਼ਰਤ ਬਾਬਾ ਫਰੀਦੁਦੀਨ ਮਸੂਦ ਗੰਜ ਸ਼ਕਰ ਦੀ ਮਜ਼ਾਰ ਹੈ। That's the ਇਹ shrine of ਹਜ਼ਰਤ ਬਾਬਾ ਫਰੀਦੁਦੀਨ ਦੀ ਮਜ਼ਾਰ ਹੈ ਅਤੇ ਇਹ ਉਹਨਾਂ ਦੇ ਸੁਪੁੱਤਰ ਸ਼ਹਿਜ਼ਾਦਾ ਨਸ਼ੀਂ ਹਜ਼ਰਤ ਬਦਰੁਦੀਨ ਸੁਲੇਮਾਨ ਦੀ ਮਜ਼ਾਰ ਹੈ। फरीदास कर खंड निवात गुण माखियो मांजा दूध सबे वस्तु मिठियां रब ना पुजन तोद फरीदा रोटी मेरी काठ की लावण मेरी भूख जेना खादी चौपड़ी कण सन के दुख ਆਪਣੇ ਸੁਭਾਅ ਦੇ ਖਾਸੇ ਮੂਜਬ ਬਾਬਾ ਸ਼ੇਖ ਫਰੀਦ ਨੇ ਜ਼ੋਰਵਾਨ ਨੂੰ ਹਲੀਮੀ ਧਾਰਨ ਕਰਨ ਦਾ ਸੁਝਾਅ ਦਿੱਤਾ। ਕੰਗਾਲ ਹੋਣ ਦੇ ਬਾਵਜੂਦ ਵੰਡ ਲਓ, ਕਿਸੇ ਨੂੰ ਮੰਦਾ ਨਾ ਬੋਲੋ, ਕਿਉਂਕਿ ਕਾਦਰ ਹਰ ਜੀਵ ਵਿੱਚ ਵਸਦਾ ਹੈ। ਇਹੋ ਸੱਚੇ ਸ਼ਰਧਾਲੂ ਦੇ ਗੁਣ ਹਨ। ਪ੍ਰਸ਼ਾਦਾ ਪਿਆਰ ਦਾ ਇਜ਼ਹਾਰ ਹੈ। ਅਟੁੱਟ ਲੰਗਰ ਦੀ ਰੀਤ ਬਾਬਾ ਫਰੀਦ ਦੀ ਤਰਜ਼ ਜ਼ਿੰਦਗੀ ਦੇ ਬੁਨਿਆਦੀ ਅਸੂਲਾਂ ਵਿੱਚ ਸ਼ੁਮਾਰ ਸੀ, ਜੋ ਪੰਜਾਬੀ ਸੱਭਿਆਚਾਰ ਦੀ ਤਸਦੀਕੀ ਮੋਹਰ ਬਣ ਗਈ। ਇਸ ਵੇਲੇ ਲੰਗਰ ਦੀ ਰੀਤ ਪਾਕਪਟਨ ਦੀ ਹਰ ਗਲੀ ਅਤੇ ਨੁੱਕਰ ਵਿੱਚ ਸਾਹ ਲੈਂਦੀ ਹੈ, ਜਿਸ ਨੂੰ ਗੰਜ ਸ਼ੱਕਰ ਨੇ ਅਦਾਰੇ ਦੀ ਸੂਰਤ ਦਿੱਤੀ ਸੀ। The tradition of langar ਲੰਗਰ ਦੀ ਰੀਤ ਵੰਡ ਕੇ ਛਕਣ ਦਾ ਖਿਆਲ ਰੂਹਾਨੀ ਝੁਕਾਅ ਵਾਲੇ ਸੰਤਾਂ ਦੀ ਸਾਂਝੀ ਤੰਦ ਹੈ। amongst the saints of spiritual disposition. At ਪਾਕਪਟਨ ਵਿੱਚ ਬਾਬਾ ਫਰੀਦ ਦੇ ਦਰਬਾਰ ਤੇ ਇਹ ਮੇਰੀ ਖੁਸ਼ ਨਸੀਬੀ ਹੈ ਕਿ ਮੈਂ ਬਾਕੀਆਂ ਨਾਲ ਰਲ ਕੇ ਲੰਗਰ ਛਕ ਰਿਹਾ ਹਾਂ। ਬਾਬਾ ਫਰੀਦ ਦੀ ਪੰਜਾਬੀ ਸਾਹਿਤ ਨੂੰ ਵੱਡਮੁੱਲੀ ਦੇਣ ਹੈ। ਉਹਨਾਂ ਨੇ ਆਪਣੀ ਬਾਣੀ ਨੂੰ ਪੰਜਾਬੀ ਦਾ ਬਾਣਾ ਪਹਿਨਾਇਆ ਤਾਂ ਜੋ ਰੂਹਾਨੀ ਸੁਨੇਹਾ ਆਵਾਮ ਤੱਕ ਪਹੁੰਚੇ। ਇਸ ਦਰਗਾਹ ਉੱਤੇ ਕਵਾਲੀਆਂ ਦੀ ਗੂੰਜ ਪੈਂਦੀ ਹੈ। ਇਨ੍ਹਾਂ ਕਵਾਲਾਂ ਨੇ ਪੀੜ੍ਹੀ ਦਰ ਪੀੜ੍ਹੀ ਸੂਫੀ ਸੰਤਾਂ ਦੇ ਸੁਨੇਹੇ ਦੀ ਮੂੰਹ ਜ਼ਬਾਨੀ ਧਮਾਲ ਪਾਈ ਹੈ। ਸਭ ਤਨ ਖਾਇਓ ਮੋਰਾ ਚੁਨ ਚੁਨ ਖਾਇਓ ਮਾਂ ਗਾ ਸਭ ਤਨ ਖਾਇਓ ਮੋਰਾ ਚੁਨ ਚੁਨ ਖਾਇਓ ਮਾਂ ਪਰ ਦੋ ਦੇਨਾ ਮਤ ਖਾਇਓ ਇਹਨੇ ਪਿਆ ਮਿਲਨ ਕੀਆ ਜਿਹੜਾ ਖਾਨਦਾਨੀ ਸਿਲਸਿਲਾ ਹੈ ਜਲੰਧਰ ਘਰਾਣੇ ਤੋਂ ਸਾਡਾ ਅਸੀਂ ਬਿਲੋਂਗ ਕਰਦੇ ਹਾਂ।
ਸਾਡੇ ਆਬਾਓ ਅਜਦਾਦ ਤਕਰੀਬਨ 700 ਸਾਲ ਤੋਂ ਕਵਾਲੀ ਸਿਨਫ ਦੇ ਵਿੱਚ ਨੇ। ਔਰ ਪਾਕਿਸਤਾਨ ਜਦੋਂ ਬਣਿਆ ਸਾਡੇ ਬਜ਼ੁਰਗ ਪਾਕਿਸਤਾਨ ਆ ਗਏ ਨੇ ਇੰਡੀਆ ਤੋਂ, ਤੇ ਹਜ਼ੂਰ ਬਾਬਾ ਸਾਹਿਬ ਦੀ ਸੂਫੀ ਦਰਗਾਹ ਤੇ ਇਹਨਾਂ ਨਾਲ ਉਹਨਾਂ ਦੀ ਰੂਹਾਨੀ ਇੱਕ ਅਕੀਦਤ ਸੀ, ਮੁਹੱਬਤ ਸੀ। ਸਾਡੇ ਦਾਦਾ ਜੀ ਇੱਥੇ ਆ ਗਏ। ਵਲੀ ਅੱਲਾ ਦੇ ਕੋਲ ਫਰੀਦੁਦੀਨ ਸ਼ਹਿਨशाह ਦੀ ਦਰਗਾਹ ਤੇ ਫਰਕ ਕੋਈ ਨਹੀਂ, ਸਭ ਨੂੰ ਮੁਹੱਬਤ, ਭਾਈਚਾਰੇ ਦਾ ਦਰਸ, ਅਮਨ ਦਾ ਦਰਸ ਹੈ। ਔਰ ਬਾਬਾ ਜੀ ਦੇ ਤੇ ਬਾਅਦ ਚੋਂ ਵੀ 700 ਸਾਲ ਗੁਜ਼ਰ ਗਏ ਨੇ, 800 ਸਾਲ ਤਕਰੀਬਨ ਇਨਸਾਨੀਅਤ ਦਾ ਦਰਸ ਦੇ ਰਹੇ ਨੇ ਲੋਕਾਂ ਨੂੰ। ਉਹੀ ਮੁਹੱਬਤ ਤੇ ਉਹੀ ਫੈਜ਼ ਮਿਲ ਰਿਹਾ ਹੈ ਇਸ ਦਰਗਾਹ ਤੋਂ। ਔਰ ਬਾਬਾ ਜੀ ਦਾ ਤੇ ਬਾਬਾ ਗੁਰੂ ਨਾਨਕ ਦਾ ਜਿਹੜਾ ਤਲਕ ਹੈ ਰੂਹਾਨੀਅਤ ਦਾ, ਉਹ ਵੀ ਇਹ ਹੀ ਹੈ। ਬਾਬਾ ਜੀ ਗੁਰੂ ਨਾਨਕ ਨੂੰ ਵੀ ਬਾਬਾ ਫਰੀਦੁਦੀਨ ਸਰਕਾਰ ਦੇ ਕੋਲੋਂ ਇਹ ਖੁਸ਼ਬੂ ਜਿਹੜੀ ਮਿਲੀ ਨਾ ਕਿ ਮੁਹੱਬਤ ਦੀ, ਅਮਨ ਦੀ, ਭਾਈਚਾਰੇ ਦੀ। ਉਹ ਕਹਿੰਦੇ ਇਨਸਾਨੀਅਤ ਜਿਹੜਾ ਨਾ ਉਹ ਸਭ ਤੋਂ ਵੱਡਾ ਮਜ਼ਹਬ ਹੈ। ਇਨਸਾਨੀਅਤ ਦਾ ਉਹਨਾਂ ਨਾਲ ਪਿਆਰ, ਉਹ ਪ੍ਰਚਾਰ ਬਾਬਾ ਜੀ ਨੇ ਵੀ ਉਹੀ ਕੀਤਾ, ਬਾਬਾ ਗੁਰੂ ਨਾਨਕ ਨੇ ਵੀ ਉਹੀ ਕੀਤਾ। ਫਰੀਦੁਦੀਨ ਸਰਕਾਰ ਦੀ ਔਰ ਬਾਬਾ ਗੁਰੂ ਨਾਨਕ ਦੀ ਮੁਹੱਬਤ ਦਾ ਇੱਕ ਇਹ ਵੀ ਇਜ਼ਹਾਰ ਮੈਂ ਬਿਆਨ ਕਰਦਾ ਕਿ ਬਾਬਾ ਜੀ ਦੇ ਸ਼ਲੋਕ ਜਿਹੜੇ ਬਾਬਾ ਫਰੀਦੁਦੀਨ ਸਰਕਾਰ ਦੇ ਉਹ ਗੁਰੂ ਗ੍ਰੰਥ ਦੇ ਵਿੱਚ ਨੇ, ਉਹ ਮੈਂ ਪੇਸ਼ ਕਰਦਾ। ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇਦ ਨਾ ਕੋਏ, ਜਿਉਂਦਿਆਂ ਪੈਰਾਂ ਹੇਠ ਮੋਇਆ ਉੱਪਰ ਹੋਏ। ਫਰੀਦਾ 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 ਆ For over 200 200 ਸਾਲ ਤੋਂ ਜ਼ਿਆਦਾ ਸਮਾਂ ਬਾਬਾ ਫਰੀਦ ਦੇ ਸ਼ਬਦ ਸੀਨਾ ਬਸੀਨਾ ਅੱਗੇ ਤੁਰਦੇ ਆਏ। ਜਦੋਂ ਗੁਰੂ ਨਾਨਕ ਨੇ ਪਾਕ ਪਟਨ ਵਿੱਚ ਕਿਆਮ ਕੀਤਾ ਤਾਂ ਉਹਨਾਂ ਨੇ ਇਹ ਸ਼ਬਦ ਇਕੱਠੇ ਕੀਤੇ ਜੋ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੇ ਗਏ। ਗੁਰੂ ਨਾਨਕ ਦੇ ਇੱਥੇ ਆਉਣ ਦੀ ਯਾਦ ਵਿੱਚ ਪਾਕ ਪਟਨ ਦੇ ਨਾਨਕ ਟਿੱਬਾ ਪਿੰਡ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਸੀ। ਮੈਂ ਪਾਕ ਪਟਨ ਤੋਂ ਤੁਰਨ ਵੇਲੇ ਸੋਚ ਰਿਹਾ ਹਾਂ ਕਿ ਬਾਬਾ ਫਰੀਦ ਅਤੇ ਗੁਰੂ ਨਾਨਕ ਦੀਆਂ ਜ਼ਿੰਦਗੀਆਂ ਦਾ ਕੀ ਸਰਮਾਇਆ ਮੈਂ ਆਪਣੇ ਨਾਲ ਲਿਜਾ ਰਿਹਾ ਹਾਂ। तेरे दर्शन को कहती बिल्लाए, बिल्ला को चीनस गुर सबद मिलाए। ਵਹਿਦਤ ਤੇ ਅਹਿਸਾਸ ਦੇ ਤਲਬਗਾਰ ਤਾਂ ਬਹੁਤ ਹਨ, ਪਰ ਵਿਰਲੇ ਹੀ ਇਸ ਰਾਹ ਉੱਤੇ ਤੁਰਦੇ ਹਨ।